ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ ਦੀ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159905003 ਯੰਡਰ ਹੋਮ ਲੋਨ ਮੋਹਨ ਚੀਮਾ ਜੀ 5599052575 ਮਨਜੀਤ ਸਿੰਘ ਦਵਾਨਾ ਫਰਜ਼ਨੋ ਸਤਨਾਮ ਸਿੰਘ ਸ਼ੇਰਗਿੱਲ ਸਲਮਾ ਗੁਰਦੀਪ ਸਿੰਘ ਬਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ ਇਹਨਾਂ ਤੋਂ ਘਰਾਂ ਦੀ ਕਾਰਾਂ ਦੀ ਲਾਈਫ ਹੈਲਥ ਇੰਸ਼ੋਰੈਂਸ ਕਰਵਾ ਸਕਦੇ ਹੋ। 4082722500 ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਕੈਬਨਿਟ ਦੀ ਮੀਟਿੰਗ ਹੋਵੇਗੀ ਤਾਂ ਕੱਚੇ ਮੁਲਾਜ਼ਮ ਆ ਜਿਹੜੇ ਪੱਕੇ ਕੀਤੇ ਜਾ ਸਕਦੇ ਆ। ਇਹ 30,000 ਦੇ ਕਰੀਬ ਕੱਚੇ ਮੁਲਾਜ਼ਮ ਨੇ ਜਿਹੜੇ ਹੁਣ ਚੋਣਾਂ ਦਾ ਵਰ੍ਹਾ, ਇਸ ਕਰਕੇ ਇਹ ਰੈਗੂਲਰ ਹੋ ਸਕਦੇ ਆ। 10 ਸਾਲਾਂ ਤੋਂ ਇਹ ਕੱਚੇ ਮੁਲਾਜ਼ਮਾਂ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਆ। ਇਹਦੇ ਚ ਸਿੱਖਿਆ ਵਿਭਾਗ, ਸਿਹਤ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਥਾਨਕ ਸਰਕਾਰਾਂ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਜਿਹੜੇ ਨੇ ਉਹ ਪੱਕੇ ਹੋ ਸਕਦੇ ਆ। ਵੱਖ-ਵੱਖ ਪ੍ਰੋਜੈਕਟਾਂ ਤੇ ਸੁਸਾਇਟੀਆਂ ਦੇ ਅਧੀਨ ਇਹ ਕੰਮ ਕਰ ਰਹੇ ਆ। ਅੱਜ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਆ, ਇਹ ਉਹੋ ਜਿਹੇ ਹਾਲਾਤਾਂ ਦੇ ਵਿੱਚ ਹੋ ਰਹੀ ਆ ਜਦੋਂ ਹਾਲਾਤ ਸਰਕਾਰ ਦੇ ਆਪਦੇ ਸਹੀ ਨਹੀਂ ਹੈਗੇ। ਉਹ ਆਪਾਂ ਅੱਗੇ ਜਾ ਕੇ ਗੱਲ ਕਰਦੇ ਆ। ਤਾਂ ਉਹੋ ਜਿਹੇ ਮੌਕੇ ਦੇ ਉੱਤੇ ਅਜਿਹਾ ਫੈਸਲਾ ਸਰਬਸੰਮਤੀ ਨਾਲ ਲਿਆ ਜਾਊਗਾ। ਕਿੰਨੇ ਮੰਤਰੀ ਉਹਦੇ ਵਿੱਚ ਸ਼ਾਮਲ ਹੋਣਗੇ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ, ਇਹ ਬੜਾ ਅਹਿਮ ਹੈ। ਪੰਜਾਬ ਸਰਕਾਰ ਦੀ ਨਿਗਾਹ ਚੋਣਾਂ ਦੇ ਉੱਤੇ ਆ, ਅਗਲੀਆਂ ਚੋਣਾਂ ਦੇ ਉੱਤੇ। 4.5 ਸਾਲ, ਪੌਣੇ 5 ਸਾਲ ਤਾਂ ਉਹਨਾਂ ਨੂੰ ਪੁੱਛਿਆ ਨਹੀਂ, ਲਾ ਕੇ ਧਰਨੇ, ਬੁਰਾ ਹਾਲ ਉਹਨਾਂ ਦੇ ਹੋਏ ਪਏ ਆ। ਹੁਣ ਦੀ ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਾਈਜੇਸ਼ਨ ਆਫ ਕੰਟਰੈਕਚੁਅਲ EMPLOYEES ਬਿੱਲ 2020 ਨੂੰ ਕੈਬਨਿਟ ਦੇ ਵਿੱਚ ਲਿਆਂਦਾ ਜਾਊਗਾ। ਚੋਣਾਂ ਕਰਕੇ ਕੈਬਨਿਟ ਦੇ ਵੱਲੋਂ ਇਸ ਬਿੱਲ ਨੂੰ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ, ਜਿਹਨੂੰ ਅੱਗੇ ਪੰਜਾਬ ਵਿਧਾਨ ਸਭਾ 'ਚ ਰੱਖਿਆ ਜਾਊਗਾ। ਤੁਸੀਂ ਸ਼ਾਤਰਤਾ ਜਿਹੜੀ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨਾ ਸਿਆਸੀ ਤੌਰ ਦੇ ਉੱਤੇ। ਅੱਜ ਕੈਬਨਿਟ ਪ੍ਰਵਾਨਗੀ ਦੇਊਗੀ, ਫਿਰ ਇਹ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਊਗਾ। ਪੰਜਾਬ ਸਰਕਾਰ ਦੇ ਵੱਲੋਂ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੀ ਪਾਲਿਸੀ ਦੇ ਵਿੱਚੋਂ ਬਾਹਰ ਕਰਤਾ ਗਿਆ। ਸਿਰਫ ਠੇਕੇ ਤੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਿੱਲ ਲਿਆਂਦਾ ਜਾ ਰਿਹਾ। ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੜਤਾਲ ਹੋਈ ਸੀ PRTC ਪਨ ਬੱਸ ਦੀ, ਜਿਹੜੀ ਹਾਲ ਦੀ ਘੜੀ ਉਹਨਾਂ ਨੇ ਹੜਤਾਲ ਆਪਣੀ ਰੋਕਤੀ ਆ, ਉਹਦੇ ਵਿੱਚ ਵੀ ਜਿਹੜਾ ਰੌਲਾ ਉਹ ਇਸੇ ਚੀਜ਼ ਦਾ ਕਿ ਜਿਹੜੇ ਤਾਂ ਅਸੀਂ ਠੇਕੇ ਤੇ ਰੱਖੇ ਆ ਉਹਨਾਂ ਨੂੰ ਪੱਕੇ ਕਰ ਦਿੰਦੇ ਆ। ਉਹ ਕਹਿੰਦੇ ਨਹੀਂ, ਜਿਹੜੇ ਆਊਟਸੋਰਸਿੰਗ ਦੇ ਰਾਹੀਂ ਆਏ ਆ, ਜਦੋਂ ਉਹ ਸਰਕਾਰ ਦੀਆਂ ਕੰਡੀਸ਼ਨਾਂ ਤੇ ਆਏ ਆ, ਸਰਕਾਰ ਨੇ ਆਪਣੀਆਂ ਕੰਡੀਸ਼ਨਾਂ ਦੇ ਉੱਤੇ ਆਊਟਸੋਰਸਿੰਗ ਤੋਂ ਇਹ ਲੋਕ ਰੱਖੇ ਸੀਗੇ, ਤੇ ਫਿਰ ਇਹ ਸਰਕਾਰ ਦੇ ਕੱਚੇ ਮੁਲਾਜ਼ਮ ਕਿਵੇਂ ਨਹੀਂ ਬਣਦੇ? ਇਹਨੂੰ ਲੈ ਕੇ ਰੌਲਾ। ਇਹ ਸਰਕਾਰ ਕਰਨਾ ਨਹੀਂ ਚਾਹੁੰਦੀ, ਇਹ ਸ਼ੈਤਾਨੀ ਹੈ ਸਰਕਾਰਾਂ ਦੀ। ਆਊਟਸੋਰਸਿੰਗ ਦੇ ਰਾਹੀਂ ਰੱਖ ਲਓ, ਮੁੜ ਕੇ ਉਹਦੇ ਵਿੱਚੋਂ ਟੈਕਨੀਕਲ ਜਿਹੜਾ ਇਹ ਫੰਡਾ ਸਾਹਮਣੇ ਲਿਆਓ ਕਿ ਜੀ ਦੇਖੋ ਅਸੀਂ ਆਊਟਸੋਰਸਿੰਗ, ਤੁਸੀਂ ਤਾਂ ਕੰਪਨੀਆਂ ਲਈ ਕੰਮ ਕਰਦੇ ਹੋ, ਕੰਪਨੀਆਂ ਵਾਲੇ ਤੁਹਾਨੂੰ ਇੱਥੇ ਭੇਜਦੇ ਆ, ਇਸ ਕਰਕੇ ਤੁਹਾਨੂੰ ਅਸੀਂ ਪੱਕਿਆ ਨਹੀਂ ਕਰ ਸਕਦੇ। ਦੂਸਰਾ, ਇਹ ਮੰਤਰੀ ਮੰਡਲ ਮਨਜ਼ੂਰ ਕਰੂਗਾ ਤੇ ਉਦੋਂ ਬਾਅਦ ਇਹ ਵਿਧਾਨ ਸਭਾ ਦੇ ਵਿੱਚ ਜਾਊਗਾ। ਮੀਨਸ ਕਿ ਲੈਂਥੀ ਪ੍ਰੋਸੈਸ ਹੈ। ਜੇ ਵਿਧਾਨ ਸਭਾ ਦਾ ਅਗਲਾ ਸੈਸ਼ਨ ਹੁੰਦਾ, ਜਦੋਂ ਵੀ ਹੁੰਦਾ, ਉਹਦੇ ਵਿੱਚ ਇਹਨੂੰ ਲਿਆਂਦਾ ਜਾਊਗਾ। ਕਦੋਂ ਹੁੰਦਾ ਅਜੇ ਕੁਝ ਨਹੀਂ ਪਤਾ ਹੈ। ਕਿਹਾ ਜਾ ਰਿਹਾ ਸੀਗਾ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਛੇਤੀ ਬੁਲਾਇਆ ਜਾਊਗਾ, ਜਿੱਦਣ ਇੱਕ ਦਿਨ ਦਾ ਉਹਨਾਂ ਨੇ ਸਮਾਗਮ ਕਰਕੇ ਇਹਨੂੰ ਖਤਮ ਕਰ ਦਿੱਤਾ ਸੀਗਾ। ਜਦੋਂ ਹੋਊਗਾ ਉਹਦੇ ਵਿੱਚ ਫਿਰ ਇਹ ਬਿੱਲ ਆਊਗਾ। ਸਰਕਾਰ ਹਾਲ ਦੀ ਘੜੀ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਹੜਤਾਲਾਂ ਤੋਂ ਉਠਾਉਣਾ ਚਾਹੁੰਦੀ ਆ। ਦੇਖੋ ਜੀ, ਕੈਬਨਿਟ ਵਿੱਚ ਅਸੀਂ ਪਾਸ ਕਰ ਦਿੱਤਾ। ਪਟਿਆਲੇ ਦੇ ਵਿੱਚ ਹਾਲਾਤ ਬਣੇ ਹੋਏ ਆ ਕਿ ਕਿਸੇ ਪਾਸੇ ਤੋਂ ਤੁਸੀਂ ਪਟਿਆਲੇ ਦੇ ਵਿੱਚ ਐਂਟਰ ਨਹੀਂ ਕਰ ਸਕਦੇ। ਜਦੋਂ ਐਂਟਰ ਕਰਦੇ ਹੋ, ਥਾਂ ਦੇ ਉੱਤੇ ਰੋਸ ਧਰਨੇ ਲੱਗੇ ਹੋਏ ਆ। ਇੱਥੇ ਸੰਗਰੂਰ ਵਾਲੀ ਸਾਈਡ ਤੋਂ ਆਉਂਦੇ ਆ ਕੈਪਟਨ ਅਮਰਿੰਦਰ ਸਿੰਘ ਦੇ ਘਰ ਨੂੰ ਜਾਂਦੀ ਜਿਹੜੀ ਸੜਕ ਹੈ, ਇੱਕ ਤਾਂ ਉਹ ਬੰਦ ਕੀਤੀ ਹੋਈ ਹੈ ਜਿਹੜੀ ਪੱਕੀ, ਤੇ ਇੱਕ ਹੁਣ ਚੌਂਕ ਦੇ ਉੱਤੇ ਸੇਵਾ ਸਿੰਘ ਠੀਕਰੀ ਵਾਲਾ ਚੌਂਕ ਆ, ਉੱਥੇ ਆ ਕੇ ਕੱਚੇ ਮੁਲਾਜ਼ਮਾਂ ਨੇ ਪੱਕੇ ਨਾਕੇ ਲਾ ਲਏ ਹੋਏ ਆ ਤੇ ਉਹ ਸਾਰੀਆਂ ਸੜਕਾਂ ਬੰਦ ਪਈਆਂ ਨੇ। ਲੋਕਾਂ ਨੂੰ ਮੁਸ਼ਕਲ ਤਾਂ ਹੋ ਰਹੀ ਆ, ਬਿਨਾਂ ਕਿਸੇ ਸ਼ੱਕ ਦੇ ਟ੍ਰੈਫਿਕ ਦੀ ਹੋ ਰਹੀ ਆ, ਆਮ ਲੋਕਾਂ ਨੂੰ ਹੋ ਰਹੀ ਆ, ਪਰ ਇਹ ਲੋਕਾਂ ਦੀ ਮੁਸ਼ਕਲ ਵੀ ਵੱਡੀ ਹੈ। ਕਿੰਨੇ ਸਮੇਂ ਤੋਂ ਇਹ ਸੰਘਰਸ਼ ਕਰ ਰਹੇ ਆ, ਸੜਕਾਂ ਦੇ ਉੱਤੇ ਹੁਣ ਇਹ ਸੌ ਰਹੇ ਆ, ਉੱਥੇ ਹੀ ਰਾਤਾਂ, ਉੱਥੇ ਹੀ ਦਿਨ ਕੱਟ ਰਹੇ ਆ ਜੀ। ਅੱਗੇ ਕਾਂਗਰਸ ਦੀ ਆਪਸੀ ਖਿੱਚੋ ਤਾਂ ਉਸੇ ਤਰ੍ਹਾਂ ਹੀ ਜਾਰੀ ਹੈ। ਕੋ ਇਹ ਜਿਹੜੇ 40
ਵਿਧਾਇਕ ਨੇ ਉਹਨਾਂ ਨੇ ਕਾਂਗਰਸ ਹਾਈ ਕਮਾਨ ਨੂੰ ਚਿੱਠੀ ਜਿਹੜੀ ਲਿਖੀ ਜਾਣ ਦੇ ਚਰਚੇ ਨੇ, ਹਾਲਾਂਕਿ ਖੁੱਲ ਕੇ ਸਾਹਮਣੇ ਕੋਈ ਆ ਕੇ ਨਹੀਂ ਬੋਲ ਰਿਹਾ ਇਹਨਾਂ ਦੇ ਵਿੱਚੋਂ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਬਹੁਤਿਆਂ ਦੇ ਸਾਈਨ ਚਿੱਠੀ ਦੇ ਉੱਤੇ ਕਰਵਾਏ ਆ। ਕੱਲ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਉਹ ਪੱਤਰਕਾਰਾਂ ਤੇ ਔਖੇ ਹੋ ਗਏ ਇਸ ਗੱਲ ਨੂੰ ਲੈ ਕੇ। ਇਹ ਕਹਿੰਦੇ ਕਿ ਚੌਥਾ ਪਿੱਲਰ ਕਿਹਾ ਜਾਂਦਾ ਪੱਤਰਕਾਰਤਾ ਨੂੰ, ਤੇ ਤੁਸੀਂ ਤਾਂ ਇਹ ਚਿੱਠੀ ਸੰਬੰਧੀ ਸਵਾਲ ਪੁੱਛ ਕੇ ਲੋਕਤੰਤਰ ਲਈ ਖਤਰਾ ਬਣੇ ਹੋਏ ਹੋ। ਚਿੱਠੀ ਲਿਖੀ ਗਈ ਆ ਜਾਂ ਨਹੀਂ, ਇਸ ਮਸਲੇ ਦੇ ਉੱਤੇ ਉਹਨਾਂ ਨੇ ਇਹੀ ਜਵਾਬ ਦਿੱਤਾ ਹੈ। ਬਾਰ-ਬਾਰ ਇਹ ਗੱਲ ਕਹੀ ਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਲੋਕਤੰਤਰ ਲਈ ਖਤਰਾ ਤੁਸੀਂ ਬਣੇ ਹੋਏ ਹੋ। ਹੁਣ ਜੇ ਚਿੱਠੀ ਲਿਖੀ ਆ 40 ਵਿਧਾਇਕਾਂ ਨੇ ਤੇ ਉਹਦਾ ਸਵਾਲ ਕਿਸੇ ਪੱਤਰਕਾਰ ਨੇ ਪੁੱਛ ਲਿਆ, ਉਹ ਲੋਕਤੰਤਰ ਲਈ ਖਤਰਾ ਕਿਵੇਂ ਹੋ ਗਿਆ? ਵੀ ਲਿਖੀ ਆ ਜਾਂ ਨਹੀਂ ਲਿਖੀ। ਹਰੀਸ਼ ਰਾਵਤ ਦੇ ਵੱਲੋਂ ਸੋਨੀਆ ਗਾਂਧੀ ਹੋਰਾਂ ਨੂੰ ਪੰਜਾਬ ਕਾਂਗਰਸ ਦਾ ਵਿਵਾਦ ਸੁਲਝਾਉਣ ਦੀ ਅਪੀਲ ਕੀਤੀ ਗਈ ਹੈ। ਇਹ ਆਖਿਆ ਕਿ ਇਹਦੇ ਵਿੱਚ ਸੋਨੀਆ ਗਾਂਧੀ ਹੋਰੀ ਸਿੱਧਾ ਦਖਲ ਦੇ ਕੇ ਇਸ ਵਿਵਾਦ ਨੂੰ ਸੁਲਝਾਉਣ। ਜਿਹੜੇ ਵਿਧਾਇਕ ਆ ਉਹ ਇਹ ਕਹਿੰਦੇ ਆ ਕਿ ਤੁਸੀਂ 2 ਅਬਜ਼ਰਵਰ ਭੇਜੋ, ਜਿਹੜੀ ਹਾਈ ਕਮਾਂਡ ਆ ਅਬਜ਼ਰਵਰ ਭੇਜੇ ਤੇ ਇੱਥੇ ਪੁੱਛਿਆ ਜਾਵੇ ਵਿਧਾਇਕਾਂ ਤੋਂ ਵੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਜਾਂ ਨਹੀਂ। ਇਹ ਜਿਹੜੇ ਵਿਧਾਇਕ ਨੇ ਇਹਨਾਂ ਨੂੰ ਇਹ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਜੇ ਚੋਣਾਂ ਲੜੀਆਂ ਤੇ ਉਹ ਜਾਣਗੇ ਕਿਵੇਂ, ਲੋਕਾਂ 'ਚ ਕਿਵੇਂ ਜਾਣਗੇ? ਇਹ ਸਭ ਤੋਂ ਵੱਡਾ ਸਵਾਲ ਹੈ, ਕਿਉਂਕਿ ਡੱਕਾ ਤੋੜ ਕੇ ਦੋਹਰਾ ਨਹੀਂ ਕੀਤਾ ਸਰਕਾਰ ਨੇ। ਪਿਛਲੇ ਦਿਨਾਂ ਤੋਂ ਹਾਈ ਕਮਾਂਡ ਨੇ ਜਿਹੜਾ 18 ਨੂੰ 31 ਪ੍ਰੋਗਰਾਮ ਦਿੱਤਾ ਸੀ ਉਹਦੇ ਤੇ ਕੁਝ ਨਹੀਂ ਕੀਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਬੇਅਦਬੀ ਵਾਲੇ ਮਾਮਲਿਆਂ ਦੇ ਉੱਤੇ ਸਿੱਟ ਕਿੱਥੇ ਗਈ, ਉਹ ਕਿੱਥੇ ਜਾਂਚ ਕਰ ਰਹੀ ਹੈ, ਕੁਝ ਨਹੀਂ ਪਤਾ। ਪਾਵਰ ਪਰਚੇਜ਼ ਐਗਰੀਮੈਂਟ ਦਾ ਮਾਮਲਾ ਫੇਰ ਠੰਡੇ ਬਸਤੇ 'ਚ ਪਾ ਦਿੱਤਾ ਗਿਆ। ਚਿੱਟੇ ਦੇ ਨਾਲ ਮੌਤਾਂ ਉਦਾਂ ਹੀ ਜਾਰੀ ਨੇ। ਜਿਹੜਾ ਮਹਿਕਮੇ ਨੇ ਸਰਕਾਰ ਦੇ ਉਹ ਅੰਕੜੇ ਹੀ ਨਹੀਂ ਲੈ ਰਹੇ। ਅੰਕੜੇ ਇਸ ਕਰਕੇ ਨਹੀਂ ਲੈ ਰਹੇ, ਉਹ ਦਰਜ ਨਹੀਂ ਕਰ ਰਹੇ ਉਹਦੇ ਵਿੱਚ, ਕਿਉਂਕਿ ਇਲੈਕਸ਼ਨ ਦੇ ਵਿੱਚ ਫਿਰ ਇਹ ਦੱਸਿਆ ਜਾਊਗਾ ਕਿ ਕੋਈ ਮੌਤ ਨਹੀਂ ਹੋਈ, ਕੋਈ ਚਿੱਟਾ ਨਹੀਂ ਕਿਤੇ ਵਿਕ ਰਿਹਾ। ਇਹ ਦੱਸਣ ਦੇ ਵਾਸਤੇ ਅੰਕੜਿਆਂ ਦਾ ਹੇਰ ਫੇਰ, ਅੰਕੜਿਆਂ ਦੇ ਨਾਲ ਖੇਡਣ ਦੀ ਕੋਸ਼ਿਸ਼ ਵੱਖ-ਵੱਖ ਇਹ ਮਹਿਕਮੇ ਕਰ ਰਹੇ ਨੇ। ਕੁਝ ਸੂਤਰ ਇਹ ਵੀ ਕਹਿੰਦੇ ਆ ਕਿ ਜਿਹੜੇ ਇਹ ਚਿੱਠੀ ਲਿਖਣ ਵਾਲੇ ਨੇ ਜਾਂ ਮਾਝਾ ਬ੍ਰਿਗੇਡ ਵਾਲੇ ਨੇ, ਉਹਨਾਂ ਤੋਂ ਨਵਜੋਤ ਸਿੰਘ ਸਿੱਧੂ ਨੇ ਥੋੜੀ ਦੂਰੀ ਬਣਾਈ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਦੋਂ ਤੱਕ ਰਿਮੂਵ ਕਰਨ ਦੇ ਹੱਕ ਦੇ ਵਿੱਚ ਨਹੀਂ ਜਦੋਂ ਤੱਕ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਮੁੱਖ ਮੰਤਰੀ ਉਹ ਬਣਨਗੇ। ਉਹਨਾਂ ਨੂੰ ਇਹ ਲੱਗਦਾ ਕਿ ਇਸ ਸਭ ਕਾਸੇ ਦੇ ਵਿੱਚ ਕਾਂਗਰਸ ਹਾਈ ਕਮਾਂਡ ਜੇ ਅੰਡਰ ਪ੍ਰੈਸ਼ਰ ਆ ਜਾਂਦੀ ਹੈ ਤਾਂ ਉਹ ਇਹ ਕਹਿ ਸਕਦੀ ਹੈ ਕਿ ਹੁਣ ਕੁਝ ਮਹੀਨੇ ਰਹਿੰਦੇ ਆ, 22 ਦੇ ਵਿੱਚ ਕਿਹਨੂੰ ਮੁੱਖ ਮੰਤਰੀ ਬਣਾਉਣਾ ਜਾਂ ਜੇ ਕੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਸਾਹਮਣੇ ਲਿਆਉਣਾ ਉਹ ਬਾਅਦ ਦੇਖਾਂਗੇ, ਅਜੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਮੁੱਖ ਮੰਤਰੀ ਬਣਾ ਦਿਓ। ਇਸ ਕਰਕੇ ਉਹ ਥੋੜੀ ਜਿਹਾ ਸਾਈਡ ਰੱਖ ਕੇ ਚੱਲ ਰਹੇ, ਜਦੋਂ ਕਿ ਪ੍ਰਗਟ ਸਿੰਘ ਹੋਰੀ ਜਿਹੜੇ ਜਨਰਲ ਸਕੱਤਰ ਲਾਏ ਗਏ ਆ ਉਹ ਇਸ ਧੜੇ ਦੇ ਨਾਲ ਓਪਨਲੀ ਖੜੇ ਦਿਸ ਰਹੇ ਆ। ਦੇਖਦੇ ਆ ਹਰੀਸ਼ ਰਾਵਤ ਹੋਰੀ ਆਉਂਦੇ ਆ, ਅਬਜ਼ਰਵਰ ਭੇਜੇ ਜਾਂਦੇ ਆ, ਕਿਵੇਂ ਇਸ ਮਸਲੇ ਦਾ ਹੱਲ ਹੁੰਦਾ। ਸਭ ਕੰਮ ਜਿਹੜੇ ਉਹ ਖੜੋਤੇ ਪਏ ਆ। ਇੱਕ ਤਾਲਮੇਲ ਕਮੇਟੀ ਬਣਾਈ ਸੀ 10 ਮੈਂਬਰੀ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਉਹ ਟਾਲ ਮਟੋਲ ਕਮੇਟੀ ਬਣ ਕੇ ਰਹਿ ਗਈ ਹੈ, ਕੋਈ ਉਹਦੀ ਮੀਟਿੰਗ ਨਹੀਂ ਹੋਈ। ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਕਾਂਗਰਸ ਭਵਨ ਦੇ ਵਿੱਚ ਬੈਠਣਗੇ ਮੰਤਰੀ ਰੋਜ਼ ਇੱਕ, ਉਹ 2-4 ਦਿਨਾਂ ਦੇ ਵਿੱਚ ਚਾਲ ਹੱਥ ਗਿਆ, ਕੋਈ ਨਹੀਂ ਉੱਥੇ ਗਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਵੀਂ ਕਮੇਟੀ ਖੜੀ ਕਰਤੀ ਹੈ 4 ਮੈਂਬਰੀ ਲਾਲ ਸਿੰਘ ਦੀ ਅਗਵਾਈ 'ਚ, ਵੀ ਇਹ ਜਿਹੜਾ ਸਰਕਾਰੀ ਰਿਹਾਇਸ਼ ਆ ਉੱਥੇ ਬਹਿਣਗੇ। ਤਾਂ ਇਹ ਬੈਠ ਬਿਠਾਈਆ ਜਿਹੜਾ ਉਹ ਜਾਰੀ ਆ, ਕੰਮ ਕੋਈ ਨਹੀਂ ਕਰ ਰਿਹਾ, ਲੋਕਾਂ ਦੇ ਕੋਈ ਕੰਮ ਨਹੀਂ ਹੋ ਰਹੇ। ਅਫਸਰਸ਼ਾਹੀ ਬੇਲਗਾਮ ਹੋਈ ਪਈ ਆ, ਕਰਪਸ਼ਨ ਸਿਰ ਚੜ ਕੇ ਬੋਲ ਰਹੀ ਆ ਤੇ ਕਾਂਗਰਸੀ ਆਪਸ ਦੇ ਵਿੱਚ ਛਿੱਤਰੀ ਦਾਲ ਵੰਡ ਰਹੇ। ਬਿਲਕੁਲ ਜੀ, ਨਹੀਂ ਕਿਸੇ ਦਾ ਕੀ ਕਰਨਾ ਹੈਗਾ ਆ। ਤੇ ਅੱਗੇ ਗੱਲ ਕਰਦੇ ਆ ਗੁਜਰਾਤ ਮਾਡਲ ਦੀ, ਉਸ ਦਾ ਵੀ ਸੱਚ ਸਾਹਮਣੇ ਆਇਆ, ਸਾਰੇ ਮੰਤਰੀ ਬਦਲੇ। ਦੇਖੋ, ਇਹ ਭਾਰਤੀ ਜਨਤਾ ਪਾਰਟੀ ਦੀ ਇੱਕ ਸਟ੍ਰੈਟਜੀ ਆ, ਜਾਂ ਭਾਰਤੀ ਜਨਤਾ ਪਾਰਟੀ ਦੀ ਕਹਿ ਲਓ ਜਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਹੋਰਾਂ ਦੀ ਕਹਿ ਲਓ, ਨਰਿੰਦਰ ਮੋਦੀ ਹੋਰਾਂ ਦੀ ਖਾਸ ਤੌਰ ਤੇ, ਕਿ ਐਂਟੀ ਇਨਕੰਬੈਂਸੀ ਨੂੰ ਖਤਮ ਕਰਨ ਦੇ ਵਾਸਤੇ ਮੁੱਖ ਮੰਤਰੀ ਬਦਲ ਦਿਓ। ਉਹ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਨਾ ਬਦਲ ਕੇ ਇਦਾਂ ਦਾ ਕੁਝ ਕਰਦੇ ਰਹੇ ਆ ਕਿ ਮੰਤਰੀ ਬਦਲ ਦਿੰਦੇ ਸੀ। ਗੁਜਰਾਤ ਦੇ ਵਿੱਚ ਉਹਨਾਂ ਦੀ ਬਿਜ਼ਨਸਮੈਨਾਂ ਦੇ ਨਾਲ, ਕਾਰਪੋਰੇਟਾਂ ਦੇ ਨਾਲ ਸਾਂਝ ਕਿਸੇ ਤੋਂ ਲੁਕੀ ਨਹੀਂ। ਉੱਥੇ ਗੁਜਰਾਤ ਨੇ ਕਿਵੇਂ ਭੁਗਤਿਆ, ਕਿਵੇਂ ਭੁਗਤ ਰਿਹਾ, ਉਹ ਸਭ ਦੇ ਸਾਹਮਣੇ ਆ। ਪਰ ਇਹਨਾਂ ਹੈ ਕਿ ਗੁਜਰਾਤ ਦੇ ਵਿੱਚ ਲੋਕਾਂ ਕੋਲੇ ਅਲਟਰਨੇਟ ਕੋਈ ਨਹੀਂ ਹੈਗਾ। ਕਾਂਗਰਸ ਉੱਥੇ ਪਿਛਲੀ ਵਾਰੀ, ਪਿਛਲੀਆਂ ਚੋਣਾਂ ਦੇ ਵਿੱਚ ਜਦੋਂ 17 ਚ ਹੋਈਆਂ ਨੇ, ਬਿਲਕੁਲ ਨੈਕ ਟੂ ਨੈਕ ਫਾਈਟ ਦੇ ਨਾਲ ਨੇੜੇ ਆ ਗਈ ਸੀ, ਪਰ ਉਹ ਚੋਣਾਂ ਜਿੱਤ ਨਹੀਂ ਸਕੀ। ਜਿੱਤ ਫੇਰ ਭਾਜਪਾ ਗਈ। ਕੀ ਐਤਕੀ ਉੱਥੇ ਕਾਂਗਰਸ ਕੁਝ ਨਵਾਂ ਕਰ ਸਕਦੀ ਹੈ? ਕਿਉਂਕਿ ਆਮ ਆਦਮੀ ਪਾਰਟੀ ਨੇ ਮਿਊਨਿਸਪਲ ਚੋਣਾਂ ਦੇ ਵਿੱਚ ਉੱਥੇ
ਆਪਣੀ ਰੜਕਵੀਂ ਹਾਜ਼ਰੀ ਲਵਾਈ ਤੇ ਕਾਂਗਰਸ ਸਾਰੀਆਂ ਹਾਰ ਗਈ, ਜਦੋਂ ਕਿ ਆਮ ਆਦਮੀ ਪਾਰਟੀ ਇੱਕ ਖਿੱਤੇ ਦੇ ਵਿੱਚ ਉਹ ਚੋਣਾਂ ਜਿੱਤੀ, ਇੱਕ ਖਿੱਤੇ 'ਚ, ਗੁਜਰਾਤ 'ਚ ਨਹੀਂ, ਪੂਰੇ 'ਚ ਨਹੀਂ। ਉਦੋਂ ਤੋਂ ਘਬਰਾਹਟ ਹੈ। ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਚੱਲੀ ਨਹੀਂ, ਯੋਗੀ ਨੂੰ ਖੁੱਡੇ ਲਾਈਨ ਲਾਉਣਾ ਚਾਹੁੰਦੇ ਸੀ, ਯੋਗੀ ਦੇ ਪਿੱਠ ਦੇ ਪਿੱਛੇ ਆਰਐਸਐਸ ਆ ਕੇ ਖੜ ਗਈ। ਸਾਰਾ ਗੁੱਸਾ ਗੁਜਰਾਤ ਤੇ ਨਿਕਲ ਗਿਆ। ਗੁਜਰਾਤ ਦੇ ਵਿੱਚ ਮੁੱਖ ਮੰਤਰੀ ਤਾਂ ਬਦਲਿਆ, ਸਾਰੇ ਮੰਤਰੀ ਬਦਲ ਦਿੱਤੇ ਗਏ। ਰਪਾਨੀ ਧੜੇ ਦੇ ਕਿਸੇ ਮੈਂਬਰ ਨੂੰ ਨਹੀਂ ਲਿਆ ਗਿਆ ਨਵੇਂ ਮੰਤਰੀ ਮੰਡਲ ਦੇ ਵਿੱਚ। 24 ਮੰਤਰੀ ਸ਼ਾਮਲ ਕੀਤੇ ਗਏ ਆ। 21 ਇਸ ਤਰ੍ਹਾਂ ਦੇ ਆ ਜਿਹੜੇ ਪਹਿਲੀ ਵਾਰੀ ਮੰਤਰੀ ਬਣੇ ਆ। ਕੈਬਨਿਟ ਦੇ ਵਿੱਚ 2 ਔਰਤਾਂ ਸਣੇ। ਮੰਤਰੀਆਂ ਦੀ ਕੁੱਲ ਗਿਣਤੀ 25 ਹੈ। ਪਿਛਲੇ ਦਿਨੀ ਜਿਹੜੇ ਮੰਤਰੀ ਸੈਂਟਰ ਦੇ ਵਿੱਚ ਖੂੰਜੇ ਲਾ ਦਿੱਤੇ ਗਏ ਸੀਗੇ, ਉਹ ਵੀ ਇਸੇ ਤਰੀਕੇ ਨਾਲ ਲਾਏ ਗਏ ਸੀ। ਉਹਨਾਂ ਦੀ ਜਗ੍ਹਾ ਦੇ ਉੱਤੇ ਵੀ ਨਵੇਂ ਮੰਤਰੀ ਲਿਆਂਦੇ ਗਏ ਆ ਜਿਨ੍ਹਾਂ ਕੋਲੇ ਕੋਈ ਐਕਸਪੀਰੀਅੰਸ ਨਹੀਂਗਾ। ਕਿਉਂਕਿ ਇੱਕ ਤਾਂ ਪਾਵਰ ਤਾਂ ਜਿਹੜੀ ਆ ਉਹ ਕਿਸੇ ਦੇ ਪੱਲੇ ਹੈ ਨਹੀਂ। ਸੈਂਟਰ ਦੀ ਸਰਕਾਰ ਦੇ ਵਿੱਚ ਵੀ ਪਾਵਰ ਸਭ ਨੂੰ ਪਤਾ ਇੱਕ ਬੰਦੇ ਕੋਲੇ ਆ, ਜਾਂ ਇਹ ਕਹ ਲਓ 1.5 ਬੰਦਾ ਸਰਕਾਰ ਚਲਾ ਰਿਹਾ, 2 ਨਹੀਂ 1.5 ਬੰਦਾ, ਇੱਕ ਪੂਰਾ ਤੇ ਇੱਕ ਕੋਲੇ ਮਾੜੀ ਮੋਟੀ ਪਾਵਰ ਹੈਗੀ ਆ। ਉਹ ਕਿਸੇ ਨੂੰ ਕਰਨ ਤਾਂ ਕੁਝ ਨਹੀਂ ਦਿੰਦੇ। ਗੁਜਰਾਤ ਦਿੱਲੀ ਤੋਂ ਚੱਲਦਾ, ਉੱਤਰ ਪ੍ਰਦੇਸ਼ ਦਿੱਲੀ ਤੋਂ ਚਲਾਉਣਾ ਚਾਹੁੰਦੇ ਸੀ, ਪਰ ਯੋਗੀ ਇਹਨਾਂ ਦੇ ਉੱਪਰੋਂ ਨਿਕਲ ਆਇਆ। ਉਹਨੇ ਸਾਝ ਭਿਆਲੀ ਪਾ ਕੇ ਆਰਐਸਐਸ ਦੇ ਨਾਲ ਉਹਨੂੰ ਆਪਣੇ ਨਾਲ ਖੜਾ ਕਰ ਲਿਆ। ਉੱਥੇ ਬਦਲਾਅ ਨਹੀਂ ਹੋ ਸਕਿਆ। ਕੀ ਹੁਣ ਕੇਂਦਰ ਦੇ ਵਿੱਚ ਵੀ ਇਹੀ ਕੁਝ ਕੀਤਾ ਜਾਊਗਾ? ਕਿਉਂਕਿ ਐਂਟੀ ਇਨਕੰਬੈਂਸੀ ਤਾਂ ਕੇਂਦਰ ਵਾਲੀ ਸਰਕਾਰ ਦੀ ਵੀ ਸਿਰ ਚੜ ਕੇ ਬੋਲ ਰਹੀ ਹੈ। ਜਦੋਂ 24 ਦੀਆਂ ਚੋਣਾਂ ਹੋਣਗੀਆਂ ਤਾਂ ਕੀ ਉਦੋਂ ਇਸੇ ਤਰੀਕੇ ਦੇ ਬਦਲਾਅ ਦੇਖਣ ਨੂੰ ਮਿਲਣਗੇ? ਇਸ ਗੁਜਰਾਤ ਮਾਡਲ ਦੇ ਉੱਤੋਂ ਜੇ ਇਸ ਵੇਲੇ ਕੋਈ ਡਰ ਰਿਹਾ ਤਾਂ ਉਹ ਖੱਟੜ ਹੈ। ਕਿਉਂਕਿ ਹਰਿਆਣੇ ਦੇ ਵਿੱਚ ਵੀ ਐਂਟੀ ਇਨਕੰਬੈਂਸੀ ਦੇ ਹਾਲਾਤ ਸਭ ਨੂੰ ਪਤਾ ਕਿਹੋ ਜਿਹੇ ਬਣੇ ਹੋਏ ਆ। ਔਰ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੂੰ ਪਤਾ ਹੈ ਕਿ ਉਹਦਾ ਸਭ ਤੋਂ ਵੱਧ ਵਿਰੋਧ ਜਿਹੜਾ ਪੰਜਾਬ ਤੇ ਹਰਿਆਣਾ ਦੇ ਵਿੱਚ ਹੋ ਰਿਹਾ। ਪੰਜਾਬ ਦੇ ਵਿੱਚ ਤਾਂ ਚਲੋ ਭਾਰਤੀ ਜਨਤਾ ਪਾਰਟੀ ਦੇ ਅੱਲੇ ਪੱਲੇ ਕੁਝ ਨਹੀਂ, ਹਰਿਆਣੇ ਦੇ ਵਿੱਚ ਤਾਂ ਉਹਦੀ ਸਰਕਾਰ ਹੈ। ਤੇ ਸਮਝਿਆ ਜਾ ਰਿਹਾ ਕਿ ਕੀ ਅਗਲਾ ਨੰਬਰ ਫਿਰ ਇਹ ਗੁਜਰਾਤ ਮਾਡਲ ਦੇ ਤੌਰ ਦੇ ਉੱਤੇ ਕੀ ਮਨੋਹਰ ਲਾਲ ਖੱਟਰ ਦਾ ਲੱਗਣ ਵਾਲਾ, ਜਿਹਨੂੰ ਬਦਲਿਆ ਜਾਊਗਾ। ਜੀ, ਇਹ ਵੀ ਹੋ ਸਕਦਾ ਹੈ ਜੀ। ਅੱਗੇ ਗੱਲ ਕਰਦੇ ਹਾਂ ਜਿਹੜੇ ਹਵਾਲਾ ਕਾਰੋਬਾਰੀ ਆ ਉਹਨਾਂ ਤੇ ਈਡੀ ਵੱਲੋਂ ਚੰਡੀਗੜ੍ਹ ਮੋਹਾਲੀ 'ਚ ਛਾਪੇ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜੀ ਉੱਤਰ ਭਾਰਤ ਦੇ ਵਿੱਚ ਹਵਾਲਾ ਕਾਰੋਬਾਰੀਆਂ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਚੰਡੀਗੜ੍ਹ, ਮੋਹਾਲੀ, ਜਲੰਧਰ, ਪੰਚਕੂਲਾ, ਦਿੱਲੀ ਦੇ ਵਿੱਚ ਛਾਪੇ ਮਾਰ ਕੇ 4 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ, ਸੋਨਾ ਚਾਂਦੀ ਬਰਾਮਦ ਕੀਤਾ ਗਿਆ ਜੀ। ਇਹ ਛਾਪੇ ਚੰਡੀਗੜ੍ਹ, ਪੰਚਕੂਲਾ, ਮੋਹਾਲੀ, ਜਲੰਧਰ ਤੇ ਦਿੱਲੀ ਦੇ ਵਿੱਚ ਸਥਿਤ ਪੌਲ ਮਰਚੈਂਟਸ ਲਿਮਟਿਡ, ਕੁਇਕ ਫੋਰੈਕਸ ਲਿਮਟਿਡ, ਸੁਪਮਾ ਫੋਰੈਕਸ ਪ੍ਰਾਈਵੇਟ ਲਿਮਟਿਡ, ਕੀਰੋ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਜਿਹੜੀ ਫੋਰਨ ਕਰੰਸੀ ਪ੍ਰਬੰਧ ਐਕਟ ਹੈ FCRA, ਉਹਦੇ ਤਹਿਤ ਮਾਰੇ ਗਏ ਆ। ਇਹ ਆਖਿਆ ਗਿਆ ਜੀ ਕਿ ਕੰਪਨੀਆਂ ਨੇ ਟ੍ਰਿਪਲ ਸਟ੍ਰੀਕ ਡ੍ਰੀਮ ਹੌਲੀਡੇਜ਼, ਵਾਂਗੈਸਟਰ ਟਰੈਵਲਸ ਪ੍ਰਾਈਵੇਟ ਲਿਮਟਿਡ, ਪੈਰੀਪੈਟਰਸ ਟਰੈਵਲਸ ਪ੍ਰਾਈਵੇਟ ਲਿਮਟਿਡ, ਇਹਨਾਂ ਨੇ ਕੋਈ ਸੰਯੁਕਤ ਅਰਬ ਅਮੀਰਾਤ, ਹਾਂਗਕਾਂਗ, ਸਿੰਗਾਪੁਰ ਨੂੰ ਕੁਝ 475 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਭੇਜੀ ਆ। ਈਡੀ ਵੀ ਕਹਿੰਦੀ ਆ ਕਿ ਇਹਨਾਂ ਕੰਪਨੀਆਂ ਨੇ ਜਿਹੜੇ ਟਰੈਵਲਿੰਗ ਹੈ ਉਹਦੇ ਆੜ ਦੇ ਹੇਠ ਬਾਹਰ ਪੈਸਾ ਭੇਜਣ ਲਈ ਵੱਖ-ਵੱਖ ਲੋਕਾਂ ਦੀਆਂ ਫਰਜ਼ੀ ਆਈਡੀ ਬਣਾਈਆਂ, ਜਿਹਦੇ ਕਰਕੇ ਇਹ ਹਵਾਲਾ ਹੋਇਆ ਔਰ ਇਹਦੇ ਤਹਿਤ ਹੀ ਇਹ ਪੈਸੇ ਬਾਹਰ ਭੇਜੇ ਗਏ ਆ। ਇਹਨਾਂ ਕੰਪਨੀਆਂ ਦੇ ਉੱਤੇ ਇੱਕੋ ਸਮੇਂ ਦੇ ਉੱਤੇ ਇਹ ਛਾਪੇਮਾਰੀ ਕੀਤੀ ਗਈ ਆ, ਜਿਹੜੀ ਕਿ ਪਹਿਲਾਂ ਕਦੀ ਹਵਾਲਾ ਕੰਪਨੀਆਂ ਦੇ ਉੱਤੇ ਏਡੇ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਨਹੀਂ ਸੀ ਹੋਈ। 3 ਕਰੋੜ ਤੇ 88 ਲੱਖ ਰੁਪਏ ਦੇ ਮੁੱਲ ਦੀ ਕਰੰਸੀ ਤੇ ਵਿਦੇਸ਼ੀ ਕਰੰਸੀ ਫੜੀ ਗਈ ਆ। ਈਡੀ ਨੇ ਲੈਪਟਾਪ, ਮੋਬਾਈਲ, ਜਾਇਦਾਦ ਦੇ ਦਸਤਾਵੇਜ਼ ਵੀ ਜਿਹੜੇ ਉਹ ਬਰਾਮਦ ਕੀਤੇ ਆ। ਉਧਰੋਂ ਈਡੀ ਦੇ ਛਾਪੇ ਤੇ ਉਧਰੋਂ ਇਨਕਮ ਟੈਕਸ ਡਿਪਾਰਟਮੈਂਟ ਦੇ ਛਾਪੇ ਸੋਨੂ ਸੂਦ ਦੇ ਉੱਤੇ, ਉਹਦੇ ਘਰ ਦੇ ਉੱਤੇ, ਉਹਦੇ ਦਫ਼ਤਰਾਂ ਦੇ ਉੱਤੇ ਦੂਜੇ ਦਿਨ ਵੀ ਜਾਰੀ ਨੇ। ਸੋਨੂ ਸੂਦ ਜਿਹੜਾ ਕਿ ਚਰਚਾ ਦੇ ਵਿੱਚ ਆਇਆ ਸੀ ਪਿਛਲੇ ਵਾਰੇ ਜਦੋਂ ਕਰਫਿਊ ਲੱਗ ਗਿਆ, ਲੋਕਡਾਊਨ ਲੱਗ ਗਿਆ, ਉਦੋਂ ਪੈਦਲ ਤੁਰੇ ਜਾਂਦੇ ਮਜ਼ਦੂਰਾਂ ਦੀ ਮਦਦ ਕਰਕੇ ਉਹ ਅੱਜ ਵੀ ਵੱਡੇ ਪੱਧਰ ਦੇ ਉੱਤੇ ਅਜਿਹੇ ਲੋੜਵੰਦ ਲੋਕਾਂ ਦੀ ਲਗਾਤਾਰ ਮਦਦ ਕਰ ਰਿਹਾ। ਪਰ ਗਲਤੀ ਉਹ ਇਹ ਕਰ ਬੈਠਾ ਵੀ ਪਿਛਲੇ ਦਿਨੀ ਉਹਨੇ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਤੇ ਉਹ ਪੈਸੇ ਲੈ ਕੇ ਉਹ ਮੈਂਟਰ ਬਣਿਆ ਜਿਹੜੇ ਸਟੂਡੈਂਟ ਨੇ ਉਹਨਾਂ ਦਾ,
ਕਿਉਂਕਿ ਉਹ ਕਲਾਕਾਰ ਹੈ, ਪੈਸੇ ਦੇ ਨਾਲ ਕੁਝ ਕਰਦਾ। ਪਰ ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗਿਆ ਵੀ ਕਿਤੇ ਇਹ ਪਾਰਟੀ ਉਹਦੇ ਵਿੱਚ ਸ਼ਾਮਲ ਨਾ ਹੋ ਜੇ, ਜਿਹਦੇ ਕਰਕੇ ਇਹ ਛਾਪੇਮਾਰੀ ਕੀਤੀ ਗਈ ਆ। ਅਜੇ ਤੱਕ ਇਨਕਮ ਟੈਕਸ ਡਿਪਾਰਟਮੈਂਟ ਨੇ ਕੋਈ ਵਿਸਥਾਰਤ ਰਿਪੋਰਟ ਜਾਂ ਕੋਈ ਡਿਟੇਲ ਸਾਂਝੀ ਨਹੀਂ ਕੀਤੀ ਜਿਹੜੀ ਇਹ ਦੱਸਦੀ ਹੋਵੇ ਕਿ ਸੋਨੂ ਸੂਦ ਜਾਂ ਉਹਦਾ ਜਿਹੜੀ NGO ਆ ਉਹਨੇ ਕੋਈ ਬੇਨਿਯਮੀ ਕੀਤੀ ਜੀ। ਤੇ ਅੱਗੇ ਆਪਣੇ ਜਥੇਦਾਰ ਦੀ ਗੱਲ ਕਰਦੇ ਹੈਗੇ ਆ ਕਿ ਉਹ 15 ਵਾਲੀਆਂ ਜਿਹੜੀਆਂ ਬੇਅਦਬੀਆਂ ਸੀ ਉਹਨਾਂ ਤੇ ਤਾਂ ਨਹੀਂ ਬੋਲਦੇ, ਪਰ ਜਿਹੜੀ ਹੁਣ ਬੇਅਦਬੀ ਹੋਈ ਆ ਉਸ ਤੇ ਉਹਨਾਂ ਨੇ ਕਿਹਾ ਕਿ ਡੇਰਾ ਸਿਰਸਾ ਤੇ ਪਾਬੰਦੀ ਲਾਈ ਜਾਵੇ। ਦੇਖੋ, ਇੱਕ ਤਾਂ ਜਥੇਦਾਰ ਵਿਵਾਦ ਦੇ ਵਿੱਚ, ਉਹ ਵਲਾਇਤ ਫੇਰੀ ਵਾਲੇ ਮਾਮਲੇ ਦੇ ਵਿੱਚ ਘਿਰੇ ਹੋਏ ਆ। ਬੇਸ਼ੱਕ ਇੱਕ ਧੜਾ ਜਾਂ ਇਹਨਾਂ ਦਾ ਧੜਾ ਹੁਣ ਇਹ ਕਹਿਣ ਦੀ ਕੋਸ਼ਿਸ਼ ਦੇ ਵਿੱਚ ਆ ਜੀ ਉਹ ਝੂਠੀ ਰਿਪੋਰਟ ਸੀਗੀ ਜਿਹੜੀ ਇਹ ਕਹਿੰਦੀ ਸੀਗੀ ਕਿ ਉਹ ਜਦੋਂ ਵਲਾਇਤ ਉਤਰੇ ਤੇ ਉਹਨਾਂ ਨੇ ਕਿਉਂਕਿ ਕੁਆਰੰਟਾਈਨ ਕਰਨਾ ਸੀਗਾ ਖੁਦ ਨੂੰ, ਉਹਨਾਂ ਨਹੀਂ ਕੀਤਾ ਤੇ ਸਿੱਧੇ ਸਮਾਗਮ ਦੇ ਵਿੱਚ ਚਲੇ ਗਏ। ਸਮਾਗਮ ਦੇ ਵਿੱਚ ਜਾਣ ਕਰਕੇ ਉਹਨਾਂ ਨੇ ਨਿਯਮ ਕਾਨੂੰਨ ਉਲੰਘੇ, ਬ੍ਰਿਟਿਸ਼ ਨਿਯਮ ਕਾਨੂੰਨ। ਜਿਹੜਾ ਇਹਨਾਂ ਦੇ ਸੂਤਰ ਨੇ ਉਹ ਇਹ ਵੀ ਕਹਿੰਦੇ ਜੀ ਉੱਥੇ ਹੈਲਥ ਡਿਪਾਰਟਮੈਂਟ ਦੇ ਨਾਲ ਗੱਲ ਹੋ ਗਈ ਸੀ, ਉਹਨਾਂ ਦੀ ਈਮੇਲ ਆ ਗਈ ਸੀ। ਉਹ ਈਮੇਲ ਕਿਹੜੀ ਆ ਕੋਈ ਦੱਸਣ ਨੂੰ ਤਿਆਰ ਨਹੀਂਗਾ। ਉਸ ਕੰਟਰੋਵਰਸੀ ਦੇ ਵਿੱਚ ਤਾਂ ਇਹ ਘਿਰੇ ਹੋਏ ਆ। ਉੱਥੇ ਅਸਲ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਿਵੇਂ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਚੱਲਦੀਆਂ ਨੇ ਗੋਲਕ ਨੂੰ ਲੈ ਕੇ, ਪਾਵਰ ਨੂੰ ਲੈ ਕੇ, ਉਹੋ ਜਿਹੀਆਂ ਲੜਾਈਆਂ ਉੱਥੇ ਵੀ ਹੈਗੀਆਂ ਨੇ ਦੋ ਧੜਿਆਂ ਦੀ। ਇਹ ਉਹਨਾਂ ਦੇ ਧੜਿਆਂ ਦੀ ਲੜਾਈ ਦੱਸੀ ਜਾਂਦੀ ਹੈ ਜਿਹੜੀ ਇੱਕ ਦੂਜੇ ਦੇ ਖਿਲਾਫ ਸ਼ਿਕਾਇਤੀ ਹੋਏ ਆ। ਉਹ ਸਿੱਧੇ ਇੰਗਲੈਂਡ ਤੋਂ ਪਹੁੰਚੇ ਤਖਤ ਕੇਸਗੜ੍ਹ, ਜਿੱਥੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇੱਥੇ ਜਿਹੜੀ ਬੇਅਦਬੀ ਹੋਈ ਆ ਉਹਨਾਂ ਨੂੰ ਪੂਰਾ ਸ਼ੱਕ ਹੈ ਕਿ ਇਹਦੇ ਵਿੱਚ ਡੇਰਾ ਸਿਰਸਾ ਦਾ ਹੱਥ ਹੈ। ਇਹ ਕਹਿੰਦੇ ਮੈਨੂੰ ਪੂਰਾ ਸ਼ੱਕ ਹੈ। ਹੁਣ ਸਵਾਲ ਇਹ ਆ ਕਿ 15 ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀ ਉਹਦੇ ਵਿੱਚ ਤਾਂ ਡੇਰਾ ਪ੍ਰੇਮੀਆਂ ਦੇ ਉੱਤੇ ਮਾਮਲੇ ਵੀ ਦਰਜ ਨੇ। ਕਿੰਨਾਂ ਨੇ ਬੀੜ ਚੋਰੀ ਕੀਤੀ ਸੀ ਉਹ ਸਭ ਨੂੰ ਪਤਾ। ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਇਹ ਅਪੀਲ ਕੀਤੀ ਆ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਇਸ ਡੇਰੇ ਦੇ ਉੱਤੇ ਪੱਕੇ ਤੌਰ ਤੇ ਪਾਬੰਦੀ ਲਾਈ ਜਾਵੇ। ਇਹ ਵੀ ਕਿਹਾ ਕਿ ਡੂੰਘੀ ਸਾਜ਼ਿਸ਼ ਸਿੱਖਾਂ ਤੇ ਹਿੰਦੂਆਂ ਤੇ ਪਾੜਾ ਪਾਉਣ ਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੀਤੀ ਜਾ ਰਹੀ ਹੈ। ਸਵਾਲ ਵੱਡਾ ਇਹ ਆ ਕਿ ਜਥੇਦਾਰ ਸਾਹਿਬ ਕਹਿੰਦੇ ਡੇਰੇ ਤੇ ਪਾਬੰਦੀ ਲਾਈ ਜਾਵੇ, ਪਰ ਇਹ ਨਹੀਂ ਦੱਸਦੇ ਵੀ ਫਾਈਲਾਂ ਤਾਂ ਤੁਹਾਡੇ ਉੱਤੇ ਪਈਆਂ ਨੇ ਗੁਰਬਚਨ ਸਿੰਘ ਵਾਲੀਆਂ। ਉਦੋਂ ਇਸ ਡੇਰੇ ਵਾਲੇ ਨੂੰ ਮਾਫ ਕਿਹੜੀਆਂ ਤਾਕਤਾਂ ਨੇ ਕਰਵਾਇਆ ਸੀ? ਕਿਉਂਕਿ ਉਹ ਕਹਿੰਦੇ ਕਿ ਇਹਦੇ ਪਿੱਛੇ ਤਾਕਤਾਂ ਨੇ ਕੁਝ ਜਿਹੜੀਆਂ ਕਿ ਇਹ ਸਾਰਾ ਕੁਝ ਕਰਵਾ ਰਹੀਆਂ ਨੇ। ਕਿਹੜੀਆਂ ਤਾਕਤਾਂ ਨੇ ਉਦੋਂ ਡੇਰੇ ਵਾਲੇ ਨੂੰ ਮਾਫ ਕਰਵਾਇਆ? ਉਹ ਕਿਹੜੀਆਂ ਤਾਕਤਾਂ ਸੀ ਜਿਨ੍ਹਾਂ ਨੇ 96 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਅਖਬਾਰਾਂ ਦੇ ਵਿੱਚ? ਜਿਹੜੀ ਮਾਫੀ ਡੇਰੇ ਵਾਲੇ ਨੂੰ ਦਿੱਤੀ ਗਈ ਸੀ ਉਹਨੂੰ ਸਹੀ ਸਾਬਤ ਕਰਨ ਦੇ ਵਾਸਤੇ। ਤੇ ਉਹ ਕਿਹੜੀਆਂ ਤਾਕਤਾਂ ਸੀ ਜਿਨ੍ਹਾਂ ਨੇ 15 ਦੇ ਵਿੱਚ ਬੇਅਦਬੀ ਘਟਨਾਵਾਂ ਦੀ ਜਾਂਚ ਨਹੀਂ ਹੋਣ ਦਿੱਤੀ ਤੇ ਉਹ ਜਿਉਂ ਦਾ ਤਿਉਂ ਰਹਿਣ ਦਿੱਤਾ? ਉਹ ਕਿਹੜੀਆਂ ਤਾਕਤਾਂ ਸੀ ਜਿਨ੍ਹਾਂ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਤੱਕ ਫੜਨ ਤੋਂ ਨਾ ਕਰ ਦਿੱਤੀ? ਕਿਉਂਕਿ ਇੱਥੇ ਆਪਾਂ ਕਈ ਵਾਰੀ ਇਸ ਪਲੇਟਫਾਰਮ ਦੇ ਉੱਤੇ ਗੱਲ ਕੀਤੀ ਆ ਕਿ ਜੇ ਉਹ ਚਿਹਰੇ ਜਿਹੜੇ ਉਹਨਾਂ ਬੇਅਦਬੀ ਘਟਨਾਵਾਂ ਦੇ ਪਿੱਛੇ ਲੁਕਵੇਂ ਚਿਹਰੇ ਨੇ ਉਹ ਸਾਹਮਣੇ ਨਹੀਂ ਆਉਂਦੇ, ਉਨੀ ਦੇਰ ਤੱਕ ਬੇਅਦਬੀ ਨੂੰ ਇਹ ਲੋਕ ਸ਼ੁਗਲ ਦੇ ਵਜੋਂ ਲੈਂਦੇ ਰਹਿਣਗੇ ਤੇ ਜਦੋਂ ਇਹਨਾਂ ਨੂੰ ਲੋੜ ਪਊਗੀ ਉਦੋਂ ਇਹ ਬੇਅਦਬੀਆਂ ਹੁੰਦੀਆਂ ਰਹਿਣਗੀਆਂ। ਉਹ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੀ ਅਸਲੀਅਤ ਇਸ ਕਰਕੇ ਸਾਹਮਣੇ ਆਉਣੀ ਜ਼ਰੂਰੀ ਆ। ਪਰ ਜਥੇਦਾਰ ਸਾਹਿਬ ਕਿਉਂਕਿ ਉਹਨਾਂ ਦੇ ਨਾਮ ਦੇ ਨਾਲ ਅਜੇ ਕਾਰਜਕਾਰੀ ਜਥੇਦਾਰ ਵੀ ਲੱਗਦਾ, ਅਗਲੀਆਂ ਪੱਕੀਆਂ ਨਹੀਂ ਕਰਨਾ। ਤੇ ਜੇ 15 ਵਾਲੀਆਂ ਘਟਨਾਵਾਂ ਦਾ ਜ਼ਿਕਰ ਕਰਨਗੇ, ਸਰਸੇ ਵਾਲੇ ਨੂੰ ਦਿੱਤੀ ਮਾਫੀ ਦਾ ਜ਼ਿਕਰ ਕਰਨਗੇ, ਇਸ਼ਤਿਹਾਰਾਂ ਦਾ ਜ਼ਿਕਰ ਕਰਨਗੇ, ਅਗਲੇ ਪਰਾਂ ਕਰਕੇ ਨਵਾਂ ਬੰਦਾ ਬਿਠਾ ਦੇਣਗੇ। ਬਿਲਕੁਲ ਜੀ, ਉਹਨਾਂ ਨੇ ਤਾਂ ਮਿੰਟ ਨਹੀਂ ਲਾਉਣਾ, ਉਹਨਾਂ ਦੇ ਬੰਦੇ ਰੈਡੀ ਹੋਣੇ ਆ। ਅੱਗੇ ਕੈਬਨਿਟ ਮੰਤਰੀ ਕਾਂਗੜ ਦੇ ਜਵਾਈ ਨੂੰ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਮਿਲਦੀ, ਉੱਦਾਂ ਤਾਂ ਸ਼ਾਇਦ ਮਿਲੀ ਹੀ ਨਹੀਂ ਕਿਸੇ। ਦੇਖੋ, ਜਿਹੜੀਆਂ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਪਹਿਲਾਂ ਪਾਲਿਸੀ ਹੁੰਦੀ ਸੀਗੀ ਕਿ ਪਰਿਵਾਰ ਨਾ ਕਿਤੇ ਰੁਲ ਜੇ। ਨੌਕਰੀ ਦੇ ਦੌਰਾਨ ਕਿਸੇ ਦੀ ਮੌਤ ਹੋਈ ਆ ਤੇ ਉਹਦੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਂਦੀ ਸੀ। ਹੌਲੀ ਹੌਲੀ ਸਰਕਾਰਾਂ ਨੇ ਖਹਿੜੇ ਛਡਾ ਲਏ। PSPCL ਜਿਹੜਾ ਪਹਿਲਾਂ ਬਿਜਲੀ ਬੋਰਡ ਹੁੰਦਾ ਸੀ, ਇਹਦੇ ਵਿੱਚ ਕੰਮ ਕਰਦੇ ਕਿੰਨੇ ਲਾਈਨਮੈਨ ਜਾਂ ਹੋਰ ਜਿਹੜੇ ਕਰੰਟ ਲੱਗਣ ਦੇ ਨਾਲ ਜਾਂ ਕਿਸੇ ਹੋਰ ਹਾਦਸੇ 'ਚ ਉਹਨਾਂ ਦੀ ਮੌਤ ਹੋ ਗਈ, ਉਹਨਾਂ ਦੇ ਪਰਿਵਾਰ ਵਰ੍ਹਿਆਂ ਤੋਂ ਤੁਰੇ ਫਿਰਦੇ ਆ, ਸੰਘਰਸ਼ ਕਰਦੇ। ਉਹ ਕਿਸੇ ਪਾਸੇ ਜਾਣ ਜੋਗੇ ਨਹੀਂ, ਅੱਜ ਵੀ ਸੰਘਰਸ਼ ਕਰਦੇ ਆ। ਉਹ ਇਹ ਕਹੀ ਜਾਂਦੇ ਆ 8-8 9-9 ਸਾਲ ਹੋ ਗਏ ਸਾਨੂੰ ਸੰਘਰਸ਼ ਕਰਦਿਆਂ ਨੂੰ, ਕੋਈ ਨਹੀਂ ਪੁੱਛ ਰਿਹਾ। ਹੁਣ ਉਹਨਾਂ ਦੀਆਂ ਓਵਰੇਜ ਹੋ ਜਾਣਾ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਨੂੰ ਤਰਸ ਦੇ ਆਧਾਰ ਤੇ ਕਦੀ ਨੌਕਰੀ ਮਿਲਣੀ ਨਹੀਂ। ਸਰਕਾਰ ਆਪਣੇ ਬੰਦਿਆਂ ਨੂੰ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ
ਉਹਨਾਂ ਦੇ ਘਰਾਂ ਦੇ ਵਿੱਚ ਧੱਕੇ ਦੇ ਨਾਲ ਤਰਸ ਦੇ ਆਧਾਰ ਦੇ ਉੱਤੇ ਨੌਕਰੀਆਂ ਤੁੰਨੀ ਜਾ ਰਹੀ ਹੈ। ਬੇਅੰਤ ਸਿੰਘ ਦੇ ਪਰਿਵਾਰ ਦੇ ਵਿੱਚ ਡੀਐਸਪੀ ਲਾਇਆ ਗਿਆ ਉਹਦੇ ਪੋਤੇ ਨੂੰ ਤਰਸ ਦੇ ਆਧਾਰ ਦੇ ਉੱਤੇ। ਤਰਸ ਦੇ ਆਧਾਰ ਦੇ ਉੱਤੇ ਫਤਿਹ ਜੰਗ ਸਿੰਘ ਬਾਜਵਾ ਦੇ ਮੁੰਡੇ ਨੂੰ ਡੀਐਸਪੀ ਲਾਉਣਾ ਸੀ, ਵਿਵਾਦ ਵੱਡਾ ਖੜਾ ਹੋ ਗਿਆ। ਫਤਿਹ ਜੰਗ ਸਿੰਘ ਬਾਜਵਾ ਹੋਰੀ ਆਪ ਹੀ ਹੱਥ ਖੜੇ ਕਰ ਗਏ। ਲੁਧਿਆਣੇ ਤੋਂ ਜਿਹੜੇ ਵਿਧਾਇਕ ਨੇ ਕਾਂਗਰਸ ਦੇ, ਉਹਦੇ ਮੁੰਡੇ ਨੂੰ ਆਬਕਾਰੀ ਤਹਿਸੀਲਦਾਰ ਲਾਉਣਾ ਸੀ। ਉਹ ਅਜੇ ਮਾਮਲਾ ਵਿੱਚ ਵਿਚਾਲੇ ਆ, ਉਹ ਟੱਬਰ ਨੇ ਨਾ ਨਹੀਂ ਕੀਤੀ ਅਜੇ। ਹੁਣ ਇੱਕ ਮਾਮਲਾ ਨਵਾਂ ਸਾਹਮਣੇ ਆ ਗਿਆ। ਗੁਰਪ੍ਰੀਤ ਕਾਂਗੜ ਨੇ ਜਿਹੜੇ ਮੰਤਰੀ ਨੇ, ਉਹਦੇ ਜਵਾਈ ਨੂੰ ਤਰਸ ਦੇ ਆਧਾਰ ਦੇ ਉੱਤੇ ਇਹ ਨੌਕਰੀ ਦਿੱਤੀ ਜਾਊਗੀ। ਅੱਜ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਸ ਸਰਕਾਰੀ ਵੀਆਈਪੀ ਹਸਤੀ ਨੂੰ ਸਰਕਾਰੀ ਰੁਜ਼ਗਾਰ ਲਈ ਹਰੀ ਝੰਡੀ ਦੇਣ ਦੀ ਪੂਰੀ ਸੰਭਾਵਨਾ ਹੈ। ਆਬਕਾਰੀ ਤੇ ਕਰ ਵਿਭਾਗ ਦੇ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ਲਈ ਇਸ ਨੌਕਰੀ ਦਾ ਏਜੰਡਾ ਭੇਜਿਆ ਗਿਆ। ਗੁਰਸ਼ੇਰ ਸਿੰਘ ਦਾ ਨਾਮ ਹੈ, ਇਹਨੂੰ ਆਬਕਾਰੀ ਤੇ ਕਰ ਅਫਸਰ ਜਾਂ ਆਬਕਾਰੀ ਇੰਸਪੈਕਟਰ ਲਾਇਆ ਜਾਊਗਾ। ਗੁਰਸ਼ੇਰ ਸਿੰਘ ਕਾਮਰਸ ਗ੍ਰੈਜੂਏਟ ਹੈ। ਉਹਦਾ ਪਿਓ ਭੂਪਜੀਤ ਸਿੰਘ ਸੀ, ਜਿਹਦਾ 28 ਸਤੰਬਰ 2011 ਨੂੰ ਦੇਹਾਂਤ ਹੋਇਆ ਸੀ। ਭੂਪਜੀਤ ਸਿੰਘ ਆਬਕਾਰੀ ਤੇ ਕਰ ਵਿਭਾਗ ਦੇ ਵਿੱਚ ਈਟੀਓ ਲੱਗਿਆ ਹੋਇਆ ਸੀਗਾ। ਭੂਪਜੀਤ ਸਿੰਘ ਦਾ ਨਾਮ ਉਦੋਂ ਸਾਹਮਣੇ ਆਇਆ ਸੀਗਾ ਜਦੋਂ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆਈ ਆ, ਤੇ ਉਦੋਂ ਬਾਅਦ ਰਵੀ ਸਿੱਧੂ ਫੜਿਆ ਗਿਆ ਸੀ, ਜਿਹਦੇ ਅੰਨੇ ਪੈਸੇ ਲੋਕਾਂ ਨੇ ਬੈਂਕਾਂ ਦੇ ਲੋਕਰਾਂ ਦੇ ਵਿੱਚ ਤੁੰਨੇ ਹੋਏ ਦੇਖੇ ਸਨ। ਉਹ ਜਿਹੜੀ ਸ਼ਿਕਾਇਤ ਕੀਤੀ ਸੀ ਭੂਪਜੀਤ ਸਿੰਘ ਨੇ ਕੀਤੀ ਸੀ, ਕਰਵਾਈ ਗਈ ਸੀ, ਕਿਉਂਕਿ ਸਰਕਾਰ ਨੂੰ ਪਤਾ ਸੀ ਇੱਕ ਸ਼ਿਕਾਇਤ ਦੇ ਆਧਾਰ ਦੇ ਉੱਤੇ ਕਾਰਵਾਈ ਹੋਣੀ ਸੀ। ਉਦੋਂ ਉਹਨੂੰ 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਫੜਾਇਆ ਸੀ ਭੂਪਜੀਤ ਸਿੰਘ ਨੇ ਰੰਗੇ ਹੱਥੀ। ਕੈਪਟਨ ਸਰਕਾਰ ਨੇ 2005 ਦੇ ਵਿੱਚ ਭੂਪਜੀਤ ਨੂੰ ਪੀਸੀਐਸ ਦੇ ਵਜੋਂ ਨਾਮਜ਼ਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਜਿਹੜੀ ਸਿਰੇ ਨਹੀਂ ਲੱਗੀ। ਹੁਣ ਕੈਬਨਿਟ ਦੇ ਵੱਲੋਂ ਪਾਲਿਸੀ ਦੇ ਵਿੱਚ ਛੋਟਾਂ ਦੇ ਕੇ ਗੁਰਸ਼ੇਰ ਸਿੰਘ ਨੂੰ ਸਰਕਾਰੀ ਨੌਕਰੀ ਦਿੱਤੀ ਜਾਣੀ ਹੈ। ਗੁਰਪ੍ਰੀਤ ਸਿੰਘ ਕਾਂਗੜ ਨੇ ਇਹ ਨੌਕਰੀ ਇਸ ਆਧਾਰ ਦੇ ਉੱਤੇ, ਇਸ ਤਰਸ ਦੇ ਆਧਾਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਸਹੀ ਪਵਾਈ ਆ ਕਿ ਜੀ ਮੈਂ ਤਾਂ ਤੁਹਾਡਾ ਗਰੁੱਪ ਨਹੀਂ ਛੱਡਿਆ, ਮੈਂ ਤੁਹਾਡੇ ਗਰੁੱਪ ਦੇ ਵਿੱਚ ਰਿਹਾ। ਔਰ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇੱਕ ਇੱਕ ਬੰਦੇ ਦੀ ਲੋੜ ਹੈ। ਉਂਝ ਵੈਸੇ ਤਰਸ ਦੇ ਆਧਾਰ ਦੇ ਉੱਤੇ ਇਹ ਜਿਹੜਾ ਪਰਿਵਾਰ ਨੌਕਰੀ ਹਾਸਲ ਕਰ ਰਿਹਾ, ਗਰੀਬੜਾ ਜਿਹਾ 35 ਏਕੜ ਜ਼ਮੀਨ ਹੈ ਉਹਦੇ ਕੋਲੇ, 1000 ਗਜ ਦੇ ਵਿੱਚ ਪਟਿਆਲੇ 'ਚ ਕੋਠੀ ਹੈ, ਲੁਧਿਆਣੇ ਦੇ ਵਿੱਚ 800 ਗਜ ਦੇ 2 ਰਿਹਾਇਸ਼ੀ ਪਲਾਟ ਨੇ, ਇੱਕ ਰਿਹਾਇਸ਼ੀ ਫਲੈਟ ਚੰਡੀਗੜ੍ਹ ਦੇ ਵਿੱਚ ਹੈ। FCI ਦਾ ਇੱਕ ਗੋਦਾਮ ਇਸ ਪਰਿਵਾਰ ਦੀ ਮਲਕੀਤੀ ਹੈ। ਸੋ ਜਦੋਂ ਇਹ ਇਸ ਤਰ੍ਹਾਂ ਦੇ ਲੋਕਾਂ ਨੂੰ ਤਰਸ ਦੇ ਆਧਾਰ ਤੇ ਨੌਕਰੀਆਂ ਮਿਲ ਰਹੀਆਂ ਨੇ, ਔਰ ਪਾਵਰਕੌਮ ਦੇ ਤੇ ਨਿਗਾਹ ਮਾਰੀਏ ਤੇ 2002 ਤੋਂ ਲੈ ਕੇ 10 ਦੇ ਦੌਰਾਨ 6200 ਕੇਸ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਾਰਸਾਂ ਨੂੰ ਅੱਜ ਤੱਕ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਨਹੀਂ ਮਿਲੀ। ਜੇ ਕਿਸੇ ਨੂੰ ਮਿਲਦੀ ਆ ਤਾਂ ਉਹਨੂੰ ਕਲਾਸ 4 ਦੀ ਨੌਕਰੀ ਦੇ ਦਿੱਤੀ ਜਾਂਦੀ ਆ, ਪਰ ਵੀਆਈਪੀ ਬੰਦੇ ਨੇ, ਇਸ ਕਰਕੇ ਵੀਆਈਪੀ ਨੌਕਰੀਆਂ। ਜੀ ਬਿਲਕੁਲ, ਉਹ ਵੀ ਰਾਖਵੀਆਂ ਰੱਖੀਆਂ ਹੋਈਆਂ ਆ ਥੋੜ੍ਹੀਆਂ ਜਿਹੀਆਂ। ਤੇ ਅੱਗੇ ਗੱਲ ਕਰਦੇ ਹਾਂ, ਬਿਹਾਰ ਦੇ ਵਿੱਚ 2 ਬੱਚੇ ਕਰੋੜਪਤੀ ਬਣੇ ਬਿਨਾਂ ਕੁਛ ਕੀਤੇ। ਬਿਲਕੁਲ ਜੀ, ਇਹ ਕਈ ਵਾਰੀ ਮਿਸਟੇਕ ਕਿਸੇ ਨੂੰ ਥੋੜੀ ਖੁਸ਼ੀ ਦੇ ਦਿੰਦੀ ਆ, ਪਰ ਉਹਨੂੰ ਇਹ ਨਹੀਂ ਪਤਾ ਵੀ ਉੱਤੇ ਮੁਸੀਬਤ ਵੀ ਨਾਲ ਦੀ ਨਾਲ ਵੱਡੀ ਆ ਰਹੀ ਆ। ਇਹ 2 ਬੱਚਿਆਂ ਦੇ ਬੈਂਕ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਜਮ੍ਹਾਂ ਹੋ ਗਿਆ। ਕਟਿਹਾਰ ਡਿਸਟ੍ਰਿਕਟ ਪੈਂਦਾ। 6ਵੀਂ 'ਚ ਪੜ੍ਹਦੇ 2 ਬੱਚਿਆਂ ਦੇ ਖਾਤਿਆਂ ਦੇ ਵਿੱਚ 6 ਕਰੋੜ 20 ਲੱਖ 11,100 ਰੁਪਇਆ ਇੱਕ ਦੇ ਆਇਆ, ਦੂਜੇ ਦੇ 90 ਕਰੋੜ 52 ਲੱਖ 21,223 ਰੁਪਇਆ ਪੈ ਗਿਆ। ਇਹ ਉੱਤਰ ਬਿਹਾਰ ਗ੍ਰਾਮੀਣ ਬੈਂਕ ਦੇ ਖਾਤੇ ਨੇ। ਕਟਿਹਾਰ ਦੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਇਹਨਾਂ ਦੋਵਾਂ ਬੱਚਿਆਂ ਦੇ ਖਾਤਿਆਂ 'ਚ ਮੋਟੀ ਰਕਮ ਆਉਣ ਦੀ ਤਸਦੀਕ ਵੀ ਕੀਤੀ, ਤੇ ਉਹਨਾਂ ਨੇ ਇਹ ਕਿਹਾ ਕਿ ਬਿਹਾਰ ਗ੍ਰਾਮੀਣ ਬੈਂਕ ਦੇ ਜਿਹੜੇ LDM ਨੇ, ਉਹਨੇ ਇਹ ਕਿਹਾ ਕਿ ਜਦੋਂ ਬੱਚਿਆਂ ਦੇ ਖਾਤੇ ਦੇ ਵਿੱਚ ਪੈਸੇ ਪਏ ਤਾਂ ਅਸੀਂ ਖਾਤੇ ਤੁਰੰਤ ਜਾਮ ਕਰਕੇ ਉਹਨਾਂ ਦੇ ਪੈਸੇ ਕਢਵਾਉਣ ਦੇ ਉੱਤੇ ਰੋਕ ਲਾਤੀ। ਬੱਚਿਆਂ ਦੇ ਮਾਪਿਆਂ ਤੋਂ ਜਦੋਂ ਪੁੱਛਿਆ ਗਿਆ, ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਇਹ ਰਕਮ ਕਿੰਨੀ ਹੁੰਦੀ ਹੈ ਤੇ ਇਹ ਕਿਵੇਂ ਬੱਚਿਆਂ ਦੇ ਖਾਤੇ ਦੇ ਵਿੱਚ ਆ ਗਈ। ਇਹ ਕਿਤੇ ਨਾ ਕਿਤੇ ਇੱਕ ਵੱਡੀ ਕਿਸੇ ਕਰਪਸ਼ਨ ਵੱਲ ਇਸ਼ਾਰਾ ਕਰਦੀ ਹੈ, ਕਿਉਂਕਿ ਜੇ ਤੁਹਾਨੂੰ ਯਾਦ ਹੋਵੇ ਤਾਂ ਜਿਹੜੇ ਖਾਤੇ ਖੁਲਵਾਏ ਗਏ ਸੀਗੇ ਜਨ ਧਨ ਯੋਜਨਾ ਦੇ ਅਧੀਨ ਵੀ ਹਰੇਕ ਦਾ ਖਾਤਾ ਚਾਹੀਦਾ, ਇਹ ਅਕਸਰ ਗੱਲਾਂ ਪਹਿਲਾਂ ਸਾਹਮਣੇ ਆਉਂਦੀਆਂ ਨੇ ਕਿ ਜਿਹੜੇ ਇਹ ਖਾਤੇ ਉਦੋਂ ਖੁਲਵਾਏ ਗਏ ਸੀ ਅੰਨ੍ਹੇਵਾਹ ਹਰੇਕ ਦੇ, ਉਹਨਾਂ ਨੂੰ ਵਰਤਿਆ ਜਾਂਦਾ, ਉਹਨਾਂ ਨੂੰ ਇਸੇ ਹੀ ਤਰੀਕੇ ਦੇ ਨਾਲ ਵਰਤਿਆ ਜਾਂਦਾ। ਇਹ ਤਾਂ ਹੁਣ ਸਾਹਮਣੇ ਆ ਗਈ ਗੱਲ, ਬਹੁਤੀ ਵਾਰੀ ਸਾਹਮਣੇ ਨਹੀਂ ਆਉਂਦੀ। ਖਾਤਿਆਂ 'ਚ ਪੈਸੇ ਪਾ ਕੇ ਉਧਰੋਂ ਕਢਵਾ ਲਏ ਜਾਂਦੇ ਆ। ਖਗੜੀਆ ਡਿਸਟ੍ਰਿਕਟ ਦਾ ਰਣਜੀਤ ਦਾਸ ਹੈ, ਉਹਦੇ ਖਾਤੇ ਦੇ ਵਿੱਚ
5.5 ਲੱਖ ਰੁਪਈਆ ਜਮ੍ਹਾਂ ਹੋ ਗਿਆ। ਦਾਸ ਜਿਹੜਾ ਸੀਗਾ ਉੱਤਰ ਪ੍ਰਦੇਸ਼ ਗ੍ਰਾਮੀਣ ਬੈਂਕ ਨੂੰ ਉਹਨੇ ਪੈਸੇ ਮੋੜਨ ਤੋਂ ਨਾ ਕਰਤੀ। ਉਹ ਕਹਿੰਦਾ ਮੈਂ ਤਾਂ ਨਹੀਂ ਮੋੜਦਾ। ਉਹਨੇ ਪੈਸੇ ਜਿਹੜੇ ਉਹ ਕਢਾ ਲਏ। ਉਹ ਕਹਿੰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ 15-15 ਲੱਖ ਰੁਪਈਆ ਕਿਹਾ ਸੀ ਖਾਤਿਆਂ ਚ ਆਉਣਾ, ਇਹ ਤਾਂ ਪਹਿਲੀ ਕਿਸ਼ਤ ਮਿਲੀ ਹੈ ਮੈਨੂੰ 5 ਲੱਖ ਦੀ, 2 ਕਿਸ਼ਤਾਂ ਅਜੇ ਹੋਰ ਆਉਣੀਆਂ ਨੇ। ਜਦੋਂ ਉਹਨੇ ਪੈਸੇ ਕਢਵਾ ਕੇ ਉਹ ਕਹਿੰਦਾ ਮੈਂ ਤਾਂ ਚਟਰ ਵੀ ਕਰ ਲਏ, ਤੇ ਹੁਣ ਪੁਲਿਸ ਨੇ ਉਹਨੂੰ FIR ਦਰਜ ਕੀਤੀ ਆ ਉਹਦੇ ਉੱਤੇ, ਗ੍ਰਿਫਤਾਰ ਕਰਕੇ ਉਹਨੂੰ ਜੇਲ੍ਹ ਭੇਜਿਆ ਹੋਇਆ। ਉਹ ਕਹਿੰਦਾ ਭੇਜ ਲਓ ਜੋ ਕੁਝ ਕਰਨਾ। ਉਹ 5 ਲੱਖ ਮੇਰਾ ਬਣਦਾ ਸੀ ਪ੍ਰਧਾਨ ਮੰਤਰੀ ਵੱਲ ਵੀ 10 ਅਜੇ ਹੋਰ ਪਿਆ, ਜਦੋਂ ਉਧਰੋਂ ਆਊਗਾ ਮੈਂ ਤੁਹਾਨੂੰ ਵਾਪਸ ਜਿਹੜੇ ਉਹ ਕਰ ਦੂੰਗਾ। ਉਹ ਸ਼ੈਤਾਨ ਇਹ ਨਿਕਲਿਆ ਕਿ ਤੁਰੰਤ ਲੈ ਆਇਆ। ਇਹ ਬੱਚਿਆਂ ਦੇ ਖਾਤੇ ਸੀ, ਇਸ ਕਰਕੇ ਇਹਨਾਂ ਨੂੰ ਪਤਾ ਨਹੀਂ ਲੱਗਿਆ, ਨਹੀਂ ਤਾਂ ਅਦਰਵਾਈਜ਼ ਹੋ ਸਕਦਾ ਸੀਗਾ ਕੁਝ ਪੈਸੇ ਇਹ ਵੀ ਕਢਵਾ ਲੈਂਦੇ ਤੇ ਕੁਝ ਸਮੇਂ ਦੇ ਵਾਸਤੇ ਹੀ ਸਹੀ ਉਹ ਅਮੀਰ ਬਣ ਜਾਂਦੇ ਜੀ। ਅੱਗੇ ਗੱਲ ਕਰਦੇ ਹੈਗੇ ਆ ਅਖੀਰ ਦੇ ਵਿੱਚ ਖੇਤੀ ਕਾਨੂੰਨ ਪੇਸ਼ ਹੋਇਆ ਨੂੰ 1 ਸਾਲ ਦਾ ਸਮਾਂ ਪੂਰਾ ਹੋ ਚੁੱਕਾ ਹੈ। ਦੇਖੋ 17 ਤਰੀਕ ਨੂੰ ਇਹ ਪੇਸ਼ ਹੋਏ ਸੀਗੇ ਖੇਤੀ ਕਾਨੂੰਨ, 20 ਤਰੀਕ ਨੂੰ ਪਾਸ ਹੋਏ ਸੀਗੇ, 24 ਤਰੀਕ ਨੂੰ ਰਾਸ਼ਟਰਪਤੀ ਨੇ ਇਹਦੇ ਉੱਤੇ ਮੋਹਰ ਲਾ ਕੇ ਇਹ ਕਾਨੂੰਨ ਦਾ ਰੂਪ ਅਖਤਿਆਰ ਕਰ ਗਏ ਸੀ। 17 ਸਤੰਬਰ 2020 ਨੂੰ ਲੋਕ ਸਭਾ ਦੇ ਵਿੱਚ ਇਹ 3 ਖੇਤੀ ਬਿੱਲ ਪਾਸ ਕੀਤੇ ਗਏ ਸੀਗੇ। ਰਾਜ ਸਭਾ ਨੇ ਬਿੱਲ 20 ਸਤੰਬਰ 2020 ਨੂੰ ਪਾਸ ਕੀਤੇ ਸੀਗੇ। ਰਾਸ਼ਟਰਪਤੀ ਨੇ ਮੁੜ ਕੇ ਇਹਨਾਂ ਦੇ ਉੱਤੇ ਸਾਈਨ ਕੀਤੇ ਤੇ 5 ਜੂਨ 2020 ਨੂੰ ਜਾਰੀ ਕੀਤੇ ਗਏ ਆਰਡੀਨੈਂਸਾਂ ਦੀ ਥਾਂ ਇਹਨਾਂ ਕਾਨੂੰਨਾਂ ਨੇ ਲੈ ਲਈ ਸੀ। ਉਸ ਤੋਂ ਬਾਅਦ ਕਿਸਾਨ ਅੰਦੋਲਨ ਸ਼ੁਰੂ ਹੋਇਆ। ਪੰਜਾਬ ਦੇ ਕਿਸਾਨ ਮੂਹਰੇ ਲੱਗੇ, ਬੀਂਡੀ ਲੱਗੇ। ਪੰਜਾਬ ਦੇ ਕਿਸਾਨ ਮੁਲਕ ਦੇ ਕਿਸਾਨਾਂ ਨੂੰ ਇਹ ਸਮਝਾਉਣ ਦੇ ਵਿੱਚ ਕਾਫੀ ਹੱਦ ਤੱਕ ਸਫਲ ਹੋਏ ਕਿ ਇਹ ਖੇਤੀ ਕਾਨੂੰਨ ਕਿਵੇਂ ਕਿਸਾਨਾਂ ਦੇ ਵਾਸਤੇ ਮਾਰੂ ਨੇ। ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ, ਹਰਿਆਣੇ 'ਚ ਫੈਲਿਆ। ਪੰਜਾਬ ਤੇ ਹਰਿਆਣਾ ਨਾਲ ਜਿਹੜੀ ਉੱਤਰੀ ਯੂਪੀ ਸੀ ਉਹ ਤੁਰ ਪਈ। ਦੇ ਜਿਹੜੇ ਮੁਲਕ ਦੀਆਂ ਸਰਹੱਦਾਂ ਦਿੱਲੀ ਵਾਲੀਆਂ, ਉੱਥੇ ਜਾ ਕੇ ਇਹ ਕਿਸਾਨ ਬੈਠ ਗਏ। ਜਿੱਥੇ ਇਸ ਅੰਦੋਲਨ ਨੂੰ ਕਿਸਾਨਾਂ ਨੇ ਸ਼ੁਰੂ ਕੀਤਾ, ਉਹਦੇ ਨਾਲ ਨੌਜਵਾਨ, ਸਟੂਡੈਂਟ, ਚਿੰਤਕ, ਸਮਾਜਿਕ ਕਾਰਕੁਨ, ਵਿਦਵਾਨ, ਗਾਇਕ, ਰੰਗਕਰਮੀ ਸਾਰੇ ਝੰਜੋੜੇ ਗਏ ਔਰ ਕਿਸਾਨਾਂ ਦੀ ਸੰਘਰਸ਼ ਦੇ ਹਮਾਇਤ ਦੇ ਵਿੱਚ ਆ ਗਏ। ਕਿਸਾਨੀ ਝੰਡਿਆਂ ਵਾਲੀਆਂ ਕਾਰਾਂ ਤੇ ਸਟicker ਨੋ ਫਾਰਮਰ ਨੋ ਫੂਡ, ਇਹ ਤਕਰੀਬਨ ਹਰੇਕ ਕਾਰ ਨਹੀਂ ਤਾਂ ਹਰ ਦੂਜੀ ਕਾਰ ਦੇ ਉੱਤੇ ਤੁਹਾਨੂੰ ਇਹ ਸਟicker ਤੇ ਝੰਡੇ ਜਿਹੜੇ ਉਹ ਅੱਜ ਵੀ ਦਿਸਦੇ ਆ। ਅਕਸਰ ਜਦੋਂ ਕੋਈ ਸੰਘਰਸ਼ ਤੁਰਦਾ ਤਾਂ ਮਹੀਨਾ 2 ਮਹੀਨਾ ਪਾ ਕੇ ਉਹਦੀ ਫੂਕ ਨਿਕਲ ਜਾਂਦੀ ਹੈ, ਪਰ ਕਿਸਾਨੀ ਸੰਘਰਸ਼ ਅਜਿਹਾ ਰਿਹਾ ਜਿਹੜਾ 1-2 ਵਾਰੀ ਵਿੱਚੋਂ ਡੋਲਿਆ। ਖਾਸ ਤੌਰ ਦੇ ਉੱਤੇ 26 ਜਨਵਰੀ ਨੂੰ ਡੋਲਿਆ। ਉਸ ਤੋਂ ਬਾਅਦ ਫਿਰ ਸੰਘਰਸ਼ ਆਪਣੀਆਂ ਪੈੜਾਂ ਦੇ ਉੱਤੇ ਪੈ ਗਿਆ। ਅੱਜ ਵੀ ਇਹ ਸੰਘਰਸ਼ ਉਸੇ ਹੀ ਜੋਸ਼ ਤੇ ਹੋਸ਼ ਦੇ ਨਾਲ ਲੜਿਆ ਜਾ ਰਿਹਾ ਜਦੋਂ ਇਹ ਸ਼ੁਰੂ ਹੋਇਆ ਸੀ। ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ। ਇਹਨਾਂ ਜਗ੍ਹਾ ਦੇ ਉੱਤੇ ਉੱਤਰ ਪ੍ਰਦੇਸ਼ ਦੇ ਵਿੱਚ ਖਾਸ ਤੌਰ ਦੇ ਉੱਤੇ ਸੱਤਾਧਾਰੀ ਧਿਰ ਨੂੰ ਵਕਤ ਪਿਆ ਹੋਇਆ ਇਸ ਸੰਘਰਸ਼ ਦੀ ਵਜ੍ਹਾ ਕਰਕੇ। ਪੰਜਾਬ ਤੋਂ ਬਾਅਦ ਇਸ ਅੰਦੋਲਨ ਨੇ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਮਹਾਰਾਸ਼ਟਰ, ਤਾਮਿਲਨਾਡੂ ਕਈ ਸੂਬਿਆਂ ਦੇ ਵਿੱਚ ਕਿਸਾਨਾਂ ਨੂੰ ਵੱਡੀ ਪੱਧਰ ਦੇ ਉੱਤੇ ਪ੍ਰਭਾਵਿਤ ਕੀਤਾ। ਪੱਛਮੀ ਬੰਗਾਲ ਦੀਆਂ ਹੋਈਆਂ ਚੋਣਾਂ ਦੇ ਵਿੱਚ ਕਿਸਾਨਾਂ ਨੇ ਜਿਵੇਂ ਜਾ ਕੇ ਉੱਥੇ ਚੋਣ ਪ੍ਰਚਾਰ ਕੀਤਾ, ਇਹ ਆਖਿਆ ਕਿ ਭਾਜਪਾ ਨੂੰ ਵੋਟਾਂ ਨਾ ਪਾਈਆਂ ਜਾਣ, ਹੋਰ ਜਿਹਨੂੰ ਮਰਜ਼ੀ ਪਾ ਦਿਓ, ਉਹ ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਨੂੰ ਰੜਕਿਆ। ਹਰ ਸੰਭਵ ਅਸੰਭਵ ਕੋਸ਼ਿਸ਼ ਕੀਤੀ ਗਈ ਕਿ ਇਸ ਸੰਘਰਸ਼ ਨੂੰ ਬਦਨਾਮ ਕੀਤਾ ਜਾਵੇ, ਲੋਕਾਂ ਨੂੰ ਆਪਸ 'ਚ ਲੜਾ ਦਿੱਤਾ ਜਾਵੇ, ਪਰ ਇਹ ਕੋਸ਼ਿਸ਼ਾਂ ਕਦੇ ਵੀ ਸਫਲ ਨਹੀਂ ਹੋ ਸਕੀਆਂ। ਬਲਕਿ ਇਹ ਸੰਘਰਸ਼ ਜਿੰਨੀਆਂ ਇਹਨੂੰ ਢਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਉਹਨਾਂ ਇਹ ਹੋਰ ਪ੍ਰਚੰਡ ਹੁੰਦਾ ਗਿਆ। ਅੱਜ ਦੁਨੀਆ ਦੇ ਵੱਡੇ ਸੰਘਰਸ਼, ਲੰਬੇ ਚੱਲਣ ਵਾਲੇ ਸੰਘਰਸ਼, ਉਹਨਾਂ ਦੇ ਵਿੱਚੋਂ ਇੱਕ ਕਿਸਾਨ ਸੰਘਰਸ਼ ਬਣਿਆ ਹੋਇਆ। ਇਹ ਨਹੀਂ ਪਤਾ ਅਜੇ ਕਿਸਾਨ ਸੰਘਰਸ਼ ਨੂੰ ਹੋਰ ਕਿੰਨਾ ਸਮਾਂ ਲੱਗਣਾ, ਪਰ ਇੱਕ ਗੱਲ ਜ਼ਰੂਰ ਹੈ ਕਿ ਮੁਲਕ ਦੇ ਵਿੱਚ ਜਿਹੜੇ ਲੋਕ ਹਾਰ ਹੰਬ ਕੇ ਢੇਰੀਆਂ ਢਾਹ ਕੇ ਬੈਠ ਗਏ ਸਨ, ਉਹਨਾਂ ਦੇ ਵਾਸਤੇ ਇੱਕ ਹੌਸਲੇ ਦਾ ਪ੍ਰਤੀਕ ਬਣ ਕੇ ਜ਼ਰੂਰ ਨਿਕਲਿਆ ਹੈ ਇਹ ਕਿਸਾਨੀ ਸੰਘਰਸ਼। ਤੇ ਅੱਜ 1 ਸਾਲ ਹੋਣ ਦੇ ਉੱਤੇ ਜਿਹੜੀ ਯਾਦ ਕਰਨ ਵਾਲੀ ਇਹ ਚੀਜ਼ ਹੈ ਕਿ ਇਹ ਕਾਨੂੰਨ ਕਾਲੇ ਸਨ। ਕਾਲੇ ਕਿਉਂ ਸਨ, ਇਹਦੀ ਬਹੁਤ ਵਿਸਥਾਰ ਦੇ ਵਿੱਚ ਗੱਲ ਹੋ ਚੁੱਕੀ ਆ। ਜੇ ਕਿਸਾਨੀ ਬਚਣੀ ਆ ਤਾਂ ਇਹ ਖੇਤੀ ਕਾਨੂੰਨ ਜਿਹੜੇ ਉਹ ਰੱਦ ਕਰਕੇ ਬਚਣੀ ਆ। ਇਹ ਕੰਧ ਦੇ ਉੱਤੇ ਬਹੁਤ ਕਲੀਅਰ ਲਿਖਿਆ ਹੋਇਆ ਔਰ ਬਹੁਤ ਸਾਰੇ ਲੋਕਾਂ ਨੂੰ ਸਮਝ ਵੀ ਆ ਚੁੱਕਿਆ ਹੈ।
ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।